ਸੰਤ ਪੀਪਾ ਦੀਆਂ ਯਾਦਾਂ ਨਾਲ ਸਾਂਝ ਪਾਉਣ ਅਸੀਂ ਇੰਡੀਆ ਵਿੱਚ ਗੁਜਰਾਤ ਸੂਬੇ ਦੇ ਸ਼ਹਿਰ ਦਵਾਰਕਾ ਗਏ। ਭਗਤ ਪੀਪਾ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਗੁਜਰਾਤ ਦੇ ਬੰਦਰਗਾਹ ਵਾਲੇ ਸ਼ਹਿਰ ਦਵਾਰਕਾ ਵਿੱਚ ਗੁਜ਼ਾਰਿਆ। भगत पीपा was a Rajput ਭਗਤ king ਪੀਪਾ ਇੱਕ ਰਾਜਪੂਤ ਰਾਜਾ ਸਨ ਜੋ ਆਪਣੀ ਗੱਦੀ ਛੱਡ ਕੇ ਉੱਤਰ ਭਾਰਤ ਵਿੱਚ ਭਗਤੀ ਲਹਿਰ ਦੇ ਇੱਕ ਪ੍ਰਸਿੱਧ ਸੰਤ ਬਣੇ। ਸੰਤ ਪੀਪਾ ਦਾ ਜਨਮ 1425 ਵਿੱਚ ਰਾਜਸਥਾਨ ਦੇ ਪਿੰਡ ਗਗਰੌਨ ਵਿੱਚ ਹੋਇਆ ਸੀ। ਉਹਨਾਂ ਦੇ ਪੜਦਾਦਾ ਮਾਲਵਾ ਦੇ ਰਾਜਾ ਸਨ। ਉਹਨਾਂ ਦੇ ਪਿਤਾ ਜੀ ਦਾ ਜਲਦੀ ਦੇਹਾਂਤ ਹੋ ਗਿਆ ਤਾਂ ਰਾਜ ਦੀ ਜ਼ਿੰਮੇਵਾਰੀਆਂ ਨੌਜਵਾਨ ਪੀਪਾ ਸਿਰ ਪੈ ਗਈਆਂ। ਸ਼ਾਹੀ ਜ਼ਿੰਦਗੀ ਦੇ ਸੁੱਖ ਆਰਾਮ ਮਾਣਦੇ ਹੋਏ ਵੀ ਸੰਤ ਪੀਪਾ ਦੇ ਅੰਦਰ ਰੂਹਾਨੀ ਗਿਆਨ ਦੀ ਤਾਂਘ ਸੀ। ਵਾਰਾਣਸੀ ਦੀ ਯਾਤਰਾ ਦੌਰਾਨ ਉਹਨਾਂ ਨੇ ਸੰਤ ਰਾਮਾਨੰਦ ਨੂੰ ਆਪਣਾ ਗੁਰੂ ਧਾਰਨ ਕਰਨ ਦੀ ਬੇਨਤੀ ਕੀਤੀ। ਸੰਤ ਰਾਮਾਨੰਦ ਨੇ ਉਹਨਾਂ ਨੂੰ ਉਦੋਂ ਤੱਕ ਆਪਣਾ ਸ਼ਾਗਿਰਦ ਬਣਾਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਤੱਕ ਉਹ ਆਪਣੇ ਦੁਨਿਆਵੀ ਰੁਤਬੇ ਨਾਲ ਜੁੜੀ ਹਉਮੈ ਦਾ ਤਿਆਗ ਨਹੀਂ ਕਰਦੇ ਤਾਂ ਜੋ ਊਚ ਨੀਚ ਦੀ ਪਛਾਣ ਖਤਮ ਹੋ ਜਾਵੇ। ਇਸ ਤਰ੍ਹਾਂ ਸੰਤ ਪੀਪਾ ਨੇ ਆਪਣੇ ਸ਼ਾਹੀ ਰੁਤਬੇ ਦਾ ਤਿਆਗ ਕੀਤਾ ਅਤੇ ਰੂਹਾਨੀਅਤ ਦੇ ਰਾਹ ਪੈ ਗਏ। ਉਹਨਾਂ ਦੇ ਫੈਸਲੇ ਦੀ ਹਮਾਇਤ ਕਰਦੀ ਹੋਈ ਉਹਨਾਂ ਦੀ ਬੀਵੀ ਰਾਣੀ ਸੀਤਾ ਉਹਨਾਂ ਦੀ ਜੁਸਤਜੂ ਵਿੱਚ ਸ਼ਾਮਿਲ ਹੋ ਗਈ। ਨਾਭਾ ਦਾਸ ਨੇ ਸੰਨ 1585 ਵਿੱਚ ਸ਼ਾਇਰੀ ਵਿੱਚ ਕਸੀਦਾ ਲਿਖਿਆ। ਭਗਤਾਮਲ ਨਾਮ ਦੀ ਇਸ ਕਿਤਾਬ ਵਿੱਚ ਉਪ ਮਹਾਦਵੀਪ ਦੇ ਭਗਤਾਂ ਦੀਆਂ ਸੰਖੇਪ ਜੀਵਨੀਆਂ ਹਨ। ਉਸ ਵਿੱਚ ਭਗਤ ਪੀਪਾ ਦੀ ਜ਼ਿੰਦਗੀ ਦੇ ਇੱਕ ਵਾਕਿਆ ਦਾ ਜ਼ਿਕਰ ਆਉਂਦਾ ਹੈ ਜਿੱਥੇ ਠੱਗ ਉਹਨਾਂ ਦੀ ਮੱਝ ਚੋਰੀ ਕਰਦੇ ਹਨ। ਚੋਰੀ ਹੁੰਦੀ ਦੇਖ ਕੇ ਉਹ ਚੋਰਾਂ ਦੀ ਮਦਦ ਕਰਨ ਲੱਗਦੇ ਹਨ ਅਤੇ ਲਵੇਰੀ ਦੇ ਨਾਲ ਕਟਰੂ ਵੀ ਲਿਜਾਣ ਦੀ ਸਲਾਹ ਦਿੰਦੇ ਹਨ। ਰਹਿਮ ਦਿਲੀ ਵਿੱਚੋਂ ਨੇਕੀ ਉਪਜਦੀ ਹੈ। ਕਿਹਾ ਜਾਂਦਾ ਹੈ ਕਿ ਠੱਗਾਂ ਉੱਤੇ ਅਜਿਹਾ ਅਸਰ ਹੋਇਆ ਕਿ ਉਹਨਾਂ ਨੇ ਆਪਣਾ ਗੈਰ ਇਖਲਾਕੀ ਰਾਹ ਤਿਆਗ ਦਿੱਤਾ। ਇਹ ਵਾਕਿਆ ਦਰਸਾਉਂਦਾ ਹੈ ਕਿ ਜਦੋਂ ਰਹਿਮ ਅਤੇ ਇਮਦਾਦ ਵਾਲਾ ਵਿਹਾਰ ਕੀਤਾ ਜਾਂਦਾ ਹੈ ਤਾਂ ਬੇਖੁਦੀ ਦੀ ਗਵਾਹੀ ਭਰਨ ਵਾਲੇ ਉਸੇ ਰਾਹ ਉੱਤੇ ਚੱਲ ਪੈਂਦੇ ਹਨ। ਇਸ ਨਾਲ ਸਮਾਜ ਉੱਤੇ ਨੇਕੀ ਦੇ ਪਸਾਰੇ ਵਾਲਾ ਸਿਹਤਮੰਦ ਅਸਰ ਪੈਂਦਾ ਹੈ। ਸੰਤ ਪੀਪਾ ਅਤੇ ਉਹਨਾਂ ਦੀ ਬੀਵੀ ਨੇ ਆਮ ਲੋਕਾਂ ਦੀ ਸੇਵਾ ਕਰਨ ਲਈ ਸਾਰੇ ਮੁਲਕ ਦਾ ਸਫ਼ਰ ਕੀਤਾ ਅਤੇ ਹਲੀਮੀ ਦੀ ਲਾਸਾਨੀ ਮਿਸਾਲ ਪੈਦਾ ਕੀਤੀ। ਸੰਤ ਪੀਪਾ ਆਪਣੇ ਸੰਗੀਤਬੱਧ ਕੀਤੇ ਹੋਏ ਭਜਨ ਗਾ ਕੇ ਲੋਕਾਂ ਨੂੰ ਇਖਲਾਕੀ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੇ ਹੋਏ ਕਮਾਈ ਕਰਦੇ ਸਨ ਅਤੇ ਸਾਰੀ ਕਮਾਈ ਲੋੜਵੰਦਾਂ ਵਿੱਚ ਵੰਡ ਦਿੰਦੇ ਸਨ। साधु निरंतर सदगुरु दाया, असाधु संगत करके सब कुछ पाया। अरे नहीं हर से अवतारी, अरे नहीं की दुल्हनिया, ए लजवा तारी हो जैसे लाला की हिरनिया। ਦਵਾਰਕਾ ਵਿੱਚ ਭਗਤ ਪੀਪਾ ਦੇ ਨਾਲ ਜੁੜਿਆ ਕੋਈ ਅਸਥਾਨ ਲੱਭਣ ਦੇ ਚੋਖੇ ਉਪਰਾਲਿਆਂ ਤੋਂ ਬਾਅਦ ਅਸੀਂ ਨਿਗੂਣੇ ਜਿਹੇ ਅਸਥਾਨ ਉੱਤੇ ਪਹੁੰਚੇ ਜੋ ਦਵਾਰਕਾਧੀਸ਼ ਮੰਦਿਰ ਦੇ ਪਿੱਛੇ ਹੈ। भक्तमाल पुस्तक में लिखा है कि पीपावाऊ गांव है, वहाँ के रहने वाले हैं पीपाजी भगत। जो कपड़ा सिलाई वाला जो दर्जी लोग हैं ना, उनके ये गुरुजी है पीपाजी। काया बहु खंड खोजते नवनिध पाए, ना कछ आएबो ना कछ जाएबो, राम की दोहाई। जो ब्रह्मंडे सोई पिंडे, जो खोजे सो पावे। पीपा प्रणवे परम तत्व है, सतगुर होए
ਲਖਾਵੇ। ਸੰਤ ਪੀਪਾ ਨੇ ਕੁਲੀਨਤਾ ਅਤੇ ਸਾਦਗੀ ਦੇ ਦੋਵੇਂ ਸਿਰਿਆਂ ਦਾ ਤਜਰਬਾ ਹੰਢੀ ਹੰਡਾਇਆ ਅਤੇ ਇਹ ਨਿਚੋੜ ਕੱਢਿਆ ਕਿ ਸਮੁੱਚੀ ਕਾਇਨਾਤ ਹਾਜ਼ਰਾ ਹਜ਼ੂਰ ਦੀ ਊਰਜਾ ਦਾ ਇਜ਼ਹਾਰ ਹੈ। ਗੁਰੂ ਨਾਨਕ ਅਤੇ ਭਗਤ ਪੀਪਾ ਦੀ ਮੁਲਾਕਾਤ ਦਾ ਕੋਈ ਸਬੂਤ ਨਹੀਂ ਮਿਲਦਾ। ਇਹਨਾਂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੋਣਾ ਦਰਸਾਉਂਦਾ ਹੈ ਕਿ ਦੋਵਾਂ ਵਿੱਚ ਅਦਵੈਤਵਾਦ ਅਤੇ ਸਿਰਜਣਾ ਦੀ ਵਹਿਦਤ ਬਾਰੇ ਸਾਂਝ ਹੈ। ਜਦੋਂ ਹਾਜ਼ਰਾ ਹਜ਼ੂਰ ਦਾ ਇਜ਼ਹਾਰ ਕੁਦਰਤ ਦੇ ਹਰ ਕਣ ਵਿੱਚ ਹੁੰਦਾ ਹੈ ਤਾਂ ਇਸ ਵਿਸ਼ਾਲ ਸਿਰਜਣਾ ਦੇ ਕਿਸੇ ਖਸੂਸੀ ਰੂਪ ਦੀ ਆਰਾਧਨਾ ਰਾਹੀਂ ਇਸ ਦੀ ਵਿਸ਼ਾਲਤਾ ਦੀ ਵਡਿਆਈ ਕਿਵੇਂ ਕੀਤੀ ਜਾ ਸਕਦੀ ਹੈ। ਸਿਰਜਣਾ ਦੇ ਇਸੇ ਏਕੇ ਦੀ ਹਕੀਕਤ ਦਾ ਬਿਆਨ ਗੁਰੂ ਨਾਨਕ ਨੇ ਕੀਤਾ ਅਤੇ ਕਿਹਾ ਕਿ ਵਿਰਲੇ ਹੀ ਗੁਰਮੁਖ ਹਨ ਜੋ ਆਪਣਾ ਮਨ ਸਮਝਾ ਕੇ ਹਨੇਰੇ ਤੋਂ ਰੌਸ਼ਨੀ ਵਾਲੇ ਪਾਸੇ ਜਾਂਦੇ ਹਨ ਅਤੇ ਇਹ ਸੋਝੀ ਪਾਉਂਦੇ ਹਨ ਕਿ ਸਿਰਜਣਾ ਦੇ ਹਰ ਕਣ ਵਿੱਚ ਵਹਿਦਤ ਹੈ। ਘਟ ਘਟ ਵਾਜੈ ਕਿੰਗਰੀ, ਅਨ ਦਿਨ ਸ਼ਬਦ ਸੁਭਾਏ, ਵਿਰਲੇ ਕੋ ਸੋਜੀ ਪਈ, ਗੁਰਮੁਖ ਮਨ ਸਮਝਾਏ, ਨਾਨਕ ਨਾਮ ਨ ਵਿਸਰੈ, ਛੂਟੈ ਸ਼ਬਦ ਕਮਾਏ। बयान हमर स्वामी जी बाबू, अरे पानी बेगर छूटा ता पाराना हमर स्वामी जी।